ਹੋਰ ਸਿੱਖਾਂ ਦੇ ਕਿਹੜੇ ਕੋਈ ਵੱਡੇ ਨਾਂ ਸਨ ਜ਼ਮੀਨ ਭਾਂਡੇ ਵਾਲੇ ਸਿੱਖ ਤੇ ਇੱਥੋਂ ਜਦੋਂ 47 ਦੀ ਵੰਡ ਨਹੀਂ ਸੀ ਹੋਈ ਤੇ ਸਲੂਕ ਇਤਫਾਕ ਨਹੀਂ ਰਹਿੰਦੇ ਹੁੰਦੇ ਹਨ ਲੋਕੀ ਸਾਰੇ। ਅੱਛਾ ਤੇ ਮਸਜਿਦਾਂ ਕਿੰਨੀਆਂ ਹੁੰਦੀਆਂ ਹਨ? ਮਸੀਤਾਂ ਕਿੰਨੀਆਂ ਹੁੰਦੀਆਂ ਸਨ ਇੱਥੇ ਉਦੋਂ? ਬਹੁਤੇ ਮੁਸਲਮਾਨ ਸਨ ਕਿ ਗੈਰ ਮੁਸਲਮ? ਸਹੀ। ਤੇ ਜਦੋਂ 47 ਹੋਈ ਉਦੋਂ ਤੇ ਲੜਾਈ ਹੋਈ ਤੇ ਖੈਰ ਖਰੀਏ ਨੇ ਸਾਰੇ ਗਏ ਨੇ ਤੋਂ ਹਿੰਦੂ ਸਿੱਖ ਤੇ ਸੌਂਦੇ ਕਿੱਥੇ ਨੇ? ਖੂਹਾਂ ਤੇ ਕਿ ਹਵੇਲੀਆਂ 'ਚ? ਤੇ ਬੀਬੀਆਂ ਪਾਣੀ ਕਿੱਥੋਂ ਭਰਦੀਆਂ ਹੁੰਦੀਆਂ ਹਨ? ਤੇ ਜਿਹੜਾ ਹੈਗਾ ਉਦੋਂ ਹੋਰ ਮਤਲਬ ਵਿਆਹ ਸ਼ਾਹ ਕਿਸ ਤਰ੍ਹਾਂ ਹੁੰਦੇ ਸਨ? ਅੱਛਾ ਤੇ ਪਿੰਡ ਦੇ ਲੋਕਾਂ ਵਿੱਚ ਮੱਝ ਡੰਗਰ ਦੀ ਲਈ ਹੋਣੀ ਕਿ ਨਹੀਂ? ਤੇ ਫਸਲ ਕਿਹੜੀ ਹੁੰਦੀ ਸੀ ਉਦੋਂ? ਤੇ ਘਰ ਕਿਹਦਾ ਪੱਕਾ ਸੀ? ਅਸੀਂ ਛੋਟੇ ਛੋਟੇ ਹੁੰਦੇ ਹਾਂ ਜਰਾ ਤੇ ਸਿੱਖਾਂ ਦੇ ਚੌਂਤਰੇ 'ਚ ਵੜ ਜਾਣਾ ਹਾਂ। ਹਿੰਦੂ ਮਾਨੀਆਂ ਕਰਦਿਆਂ ਜੀ ਅੱਜ ਲੋਈ ਹੈ ਨਾ ਇਹ ਉਹਨਾਂ ਦਾ ਦਿਨ ਹੁੰਦਾ ਸੀ ਤੇ ਚੌਂਤਰੇ 'ਚ ਵੜ ਜਾਣਾ ਤੇ ਉਹਨਾਂ ਕੋਲ ਖੈਰ ਲੈ ਕੇ ਆਉਣਾ ਤੇ ਫਿਰ ਉਹਨੇ ਚੌਂਤਰੇ ਵੜ ਜਾਣਾ ਤਾਂ ਆਖਣੇ ਮੁਸਲਾ ਫਿਰ ਗਿਆ ਜੇ ਨਹੀਂ ਵਿੱਚ ਗੋਇਆ ਮਾਰ ਲਓ। ਫਿਰ ਮੈਂ ਕਿ ਨਵੇਂ ਸਿਰ ਨੂੰ ਧੋਣਾ ਛਾਣਾ ਪੋਚਾ ਫੇਰਨਾ ਨਾ। ਅੱਛਾ ਉਹਦਾ ਨਾਂ ਸੀ ਪਿਆਰਾ ਸਿੰਘ। ਤੇ ਇਹ ਨਾ ਫਿਰ ਸਾਡੇ ਪਿਓ ਦੀ ਬਾਂਹ ਜਿਹੜੀ ਇੱਥੇ ਥੱਲੇ ਤਲਵਾਰ ਮਾਰ ਕੇ ਉਹ ਛੜੀ ਸੀ ਬਚ ਗਈ ਸੀ, ਬਾਂਹ ਦੀ ਸਿੱਧੀ ਹੋ ਗਈ ਸੀ। ਇਹ ਫਿਰ ਜੇਲ੍ਹ ਕੱਟ ਕੇ ਆਇਆ ਸੀ ਤੇ ਰਾਂਝੇ ਯਾਰ ਨੇ ਵੇਸ ਵਟਾਇਆ ਤੇ ਕੰਨੀ ਆਲੀ ਕੰਨ ਪੜਵਾ ਕੇ ਤੇ ਕੰਨੀ ਆਲੀ ਸ਼ਾਨੋ ਮੁੰਦਰਾਂ ਨੇ ਪਾਈਆਂ। ਇਹਦਾ ਪਤਾ ਨਹੀਂ ਕਿਵੇਂ ਚਲਾ ਪੁੱਠਾ ਖੂਹ ਜੋ ਲਿਆ। ਜਿਹੇ ਜੋ ਲਿਆ ਤੇ ਪਿੰਡ ਆਏ ਤੇ ਉਹਨਾਂ ਆਖਣਗੇ ਚੌਧਰੀ ਸਰਦਾਰ ਖਾਂ ਖੂਹ ਨਹੀਂ ਪਾਣੀ ਨਹੀਂ ਆਉਂਦਾ ਟੇਲਾ ਛੜਿਆ। ਉਹਨੇ ਆਖਿਆ ਚਲੋ ਮੈਂ ਤੁਹਾਡੇ ਨਾਲ ਚੱਲਦਾ। ਉਹ ਨਾਲ ਗਿਆ ਉਹਨੇ ਵੱਲ ਲਾ ਕੇ ਨਾ ਤੇ ਗਾੜੀ ਨਾਲ ਤੇ ਉਹਨਾਂ ਜੋ ਦੂਜੇ ਪਾਸੇ ਕਰਕੇ ਤੇ ਆਖਿਆ ਇੱਧਰ ਜੋ ਆਹ। ਅੱਛਾ ਪਤਾ ਹੀ ਨਾ ਖੂਹ ਜੋਣਾ ਕਿੰਜ ਉਹਦਾ ਜੁੱਤਾ ਫਿਰ ਆਖਣਗਾ ਹੁਣ ਜੋ ਵੀ ਕਹਾਂ ਤੇ ਜੀਵ ਜਵਾਨੀ ਚਾਰ ਦਿਹਾੜਿਓ ਸ਼ੌਕਾਂ ਨਾਲ ਹੰਡਾਈਏ। ਤੇ ਇੱਥੇ ਕਿਹੜੇ ਹਨ ਜਿਹੜੇ ਕੋਈ ਖੱਤਰੀਆਂ ਦੇ ਕੋਈ ਨਾਂ ਹੁੰਦੇ ਨੇ ਜਿਹਨਾਂ ਕੋਈ ਦੁਕਾਨ ਸ਼ਕਾਨ ਸੀ ਜਾਂ ਕੋਈ ਐਸੇ ਨਾਂ ਸ਼ਾਂ? ਇੱਕ ਨਾ ਰਤਾ ਸੀ ਅੰਬਾ ਸੋਹਣਾ ਸੀ, ਇੱਕ ਨਾ ਚੂਨੀ ਸਹੀ, ਇੱਕ ਬੇਲੀ ਰਾਮ ਹੀ ਤੁਹਾਡੇ ਪਿੰਡ ਦਾ ਹੁੰਦਾ ਸੀ ਕੋਈ? ਹੁਣ ਆਈ ਉਹ ਬੇਲੀ ਰਾਮ ਦਾ ਕੋਈ ਪੁਰਾਣਾ ਬੇਲੀ ਦਾ। ਇੱਕ ਸੀ ਰਾ ਖੱਤਰੀ ਰਾ ਸੀ ਉਹ ਸੜਕਾਂ ਨੇ ਵੇਚਦਾ ਹੁੰਦਾ ਸੀ ਮਾਇਆ ਸ਼ਰਬਤ ਪਿਆਲਦਾ ਹੁੰਦਾ ਸੀ। अस्सलाम वालेकुम दोस्तों, मैं औरंगजेब बेग इस ਵੇਲੇ ਮੌਜੂਦ ਹਾਂ ਪਿੰਡ ਟੌਰੀਆਂ ਵਾਲਾ। ਮੇਰੇ ਪਿੱਛੇ ਉਰਦੂ ਦੇ ਵਿੱਚ ਲਿਖਿਆ ਟੌਰੀਆਂ ਵਾਲਾ। ਇਹ ਪਿੰਡ ਹੈਗਾ ਡਸਕਾ ਪਸਰੂਰ ਰੋਡ ਦੇ ਉੱਤੇ ਤੇ ਪੁਰਾਣੀਆਂ ਯਾਦਾਂ ਸ਼ੇਅਰ ਕਰਨੇ ਔਰ ਪਤਾ ਕਰਨੇ ਕਿ ਇੱਥੇ 1947 ਦੀ ਪਾਰਟੀਸ਼ਨ ਤੋਂ ਪਹਿਲੇ ਹਿੰਦੂ ਕਿੰਨੇ ਸਨ, ਸਿੱਖ ਕਿੰਨੇ ਸਨ, ਮੁਸਲਮਾਨ ਕਿੰਨੇ ਸਨ, ਕ੍ਰਿਸਚੀਅਨ ਕਿੰਨੇ ਸਨ। ਬਜ਼ੁਰਗਾਂ ਨਾਲ ਗੱਲਾਂ ਵੀ ਕਰਾਂਗੇ ਔਰ ਇਹ ਉਹੀ ਪਿੰਡ ਹੈ ਜਿਹੜਾ ਕਿ ਇੱਥੇ ਬਹੁਤ ਹੀ ਅਮੀਰ ਖੱਤਰੀ ਬੇਲੀ ਰਾਮ ਜਿਹੜੇ ਕਿ ਕਾਟਨ ਮਰਚੈਂਟ ਸਨ, ਤਾਜਰ ਸਨ ਕਪਾਹ ਦੇ। ਉਹ ਇੱਥੇ 1947 ਦੀ ਪਾਰਟੀਸ਼ਨ ਤੋਂ ਪਹਿਲੇ ਇੱਥੇ ਉਹ ਵੀ ਰਹਿੰਦੇ ਹੁੰਦੇ ਸਨ ਤੇ ਉਹਨਾਂ ਦੇ ਪੋਤੇ ਨੇ ਜਿਹੜੇ ਇਸ ਵੇਲੇ ਨਿਊਜ਼ੀਲੈਂਡ ਦੇ ਵਿੱਚ ਨੇ। ਉਹਨਾਂ ਨੇ ਸਾਨੂੰ ਕਿਹਾ ਕਿ ਜੀ ਸਾਡਾ ਪਿੰਡ ਸੀ ਟੌਰੀਆਂ ਵਾਲਾ ਜਿਹੜਾ ਕਿ ਜ਼ਿਲ੍ਹਾ ਸਿਆਲਕੋਟ ਦੇ ਵਿੱਚ। ਤੇ ਚਲੋ ਟੌਰੀਆਂ ਵਾਲਾ ਪਿੰਡ ਦੀ ਸੈਰ ਕਰਨੇ ਆ। ਲੋ ਜੀ ਇਹ ਆ ਗਿਆ ਪਿੰਡ ਟੌਰੀਆਂ ਵਾਲਾ ਜਿਹੜਾ ਬਿਲਕੁਲ ਸੜਕ ਤੇ ਵਾਕਿਆ ਹੈ। ਇਹ ਸਾਰਾ ਪਿੰਡ ਕੱਚਾ ਹੁੰਦਾ ਸੀ ਜਦੋਂ 1947 ਦੀ ਪਾਰਟੀਸ਼ਨ ਨਹੀਂ ਸੀ ਹੋਈ ਤੇ ਹੁਣ ਸਾਰਾ ਪਿੰਡ ਪੱਕਾ ਬਣ ਚੁੱਕਿਆ ਔਰ ਖੂਬਸੂਰਤ ਗਲੀਆਂ ਬਾਜ਼ਾਰ। ਇਹ ਸਾਨੂੰ ਰਿਕੁਐਸਟ ਕੀਤੀ ਸੀ ਨਰਿੰਦਰ ਭਾਟੀਆ ਔਰ ਨਿਊਜ਼ੀਲੈਂਡ 'ਚ ਰਹਿੰਦੇ ਨੇ। ਉਹਨਾਂ ਕਿਹਾ ਜੀ ਸਾਡੇ ਦਾਦਾ ਜੀ ਇੱਥੋਂ ਆਏ ਸਨ ਇਸ ਪਿੰਡ 'ਚ। ਉਹਨਾਂ ਦਾ ਨਾਂ ਸੀ ਬੇਲੀ ਰਾਮ ਔਰ ਖੱਤਰੀ ਫੈਮਿਲੀ ਨਾਲ ਤਾਲਕ ਸੀ। ਤੇ ਚਲੋ ਕੋਸ਼ਿਸ਼ ਕਰਨੇ ਆ ਕਿ ਪਿੰਡ ਵੀ ਉਹਨਾਂ ਨੂੰ ਵਿਖਾਲ ਦਿੰਦੇ ਹਾਂ ਔਰ ਕਿੱਥੇ ਕੋਈ ਬਜ਼ੁਰਗ ਲੱਭਦੇ ਤੇ ਉਹਨਾਂ ਨਾਲ ਗੱਲਬਾਤ ਵੀ ਕਰਨੇ ਆ। ਇਹ ਸਕੂਲ ਹੈਗਾ ਜੀ ਇੱਥੇ ਟੌਰੀਆਂ ਵਾਲੇ ਪਿੰਡ ਦੇ ਵਿੱਚ, ਠੀਕ ਹੈ ਨਾ। ਇਹ ਸਕੂਲ ਦਾ ਤੁਸੀਂ ਮੰਜ਼ਰ ਵੇਖ ਰਹੇ ਹੋ। ਇਹ ਬਿਲਕੁਲ ਸੜਕ ਦੇ ਉੱਤੇ ਸਕੂਲ ਹੈਗਾ ਔਰ ਸੜਕ ਦੇ ਪਿੰਡ ਹੈ। ਗਵਰਨਮੈਂਟ ਇਨਸਾਫ ਆਫਟਰਨੂਨ ਐਲੀਮੈਂਟਰੀ ਸਕੂਲ ਇਹਦਾ ਨਾਂ ਹੈ। ਤੇ ਇਹ ਜਨਾਬ ਤੁਸੀਂ ਇਹਦੀ ਖੂਬਸੂਰਤ ਇਮਾਰਤ ਵੇਖ ਸਕਦੇ ਹੋ। ਇੱਥੇ ਹਿੰਦੂ ਮੁਸਲਿਮ ਸਿੱਖ ਤਿੰਨੇ ਹੀ ਕੌਮਾਂ ਤੇ ਕ੍ਰਿਸਚਨ ਚਾਰੇ ਹੀ ਇਹ ਆਬਾਦ ਸਨ। ਤੇ ਇਹ ਬਜ਼ੁਰਗ ਇੱਕ ਸਾਨੂੰ ਇੱਥੇ ਲੱਭੇ ਨੇ। ਇਹਨਾਂ ਦੀ ਕਾਫੀ ਜ਼ਿਆਦਾ ਏਜ ਹੈ ਮਾਸ਼ਾਅੱਲਾ। ਇਹਨਾਂ ਦੀ ਯਾਦਦਾਸ਼ਤ ਵੀ ਬੜੀ ਹੈ ਤੇ ਇਹਨਾਂ ਨਾਲ ਅਸੀਂ ਗੱਲਬਾਤ ਦਾ ਇੱਥੇ ਕਰਾਂਗੇ ਆਗਾਜ਼ ਤੇ ਇਹਨਾਂ ਕੋਲ ਪੁੱਛਾਂਗੇ ਪੁਰਾਣੀਆਂ ਗੱਲਾਂ। ਤੇ ਵੀਡੀਓ ਸਾਰੀ ਵੇਖਿਓ ਤੇ ਫਿਰ ਤੁਹਾਨੂੰ ਬਜ਼ੁਰਗਾਂ ਦੀਆਂ ਗੱਲਾਂ ਦਾ ਮਜ਼ਾ ਆਏਗਾ। ਬਿਲਕੁਲ ਸਹੀ ਹੋ ਗਿਆ। ਹਾਂ ਮੈਂ ਤਕਰੀਬਨ 100 ਸਾਲ ਦੇ ਅੱਗੇ ਪਿੱਛੇ ਪੜਨਾ ਪਿਆ। ਵਾਹ ਜੀ ਵਾਹ। अस्सलाम वालेकुम चाचा जी। वालेकुम सलाम जी। की नाम है ਤੁਹਾਡਾ? ਮੁਹੰਮਦ ਸਫਦਰ। ਵਾਲਦ ਸਾਹਿਬ ਦਾ ਨਾਮ? ਖਾਂ ਬਹਾਦਰ ਅਲੀ। ਤੇ ਦਾਦਾ ਜੀ ਦਾ ਨਾਮ? ਦਾਦਾ ਜੀ ਦਾ ਨਾਮ ਹੀ ਮੀਰਦਾਸ। ਤੇ ਪਿੰਡ ਟੌਰੀਆਂ। ਇਹ ਕਿੱਥੇ ਕਰਕੇ ਆਉਂਦਾ? ਲਾਗੇ ਚਾਗੇ ਕੋਈ ਪਿੰਡਾਂ ਦੇ ਨਾਂ ਸ਼ਾਂ? ਲਾਗੇ ਪਿੰਡਾਂ ਸ਼ਾਂ ਦਾ ਨਾਮ ਕੋਲੀ ਵੀ ਸਾਡੇ ਲਾਗੇ ਹੀ।
ਗੋਧਾ ਵੀ ਸਾਡੇ ਲੱਗ ਗਈ ਏ, ਨੰਗਲ ਵੀ ਸਾਡੇ ਲੱਗ ਗਈ, ਕਾਲਾ ਚੱਕ ਵੀ ਸਾਡੇ ਲੱਗ ਗਈ ਏ, ਦਾਤਾ ਵੀ ਸਾਡੇ ਲੱਗ ਗਈ ਏ। ਵਿਚਕਾਰ ਅਸੀਂ ਹਾਂ। ਠੱਠੀ ਵੀ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ ਤੇ ਥਾਣਾ ਵੀ ਪਸਰੂਰ। ਅੱਛਾ, ਤੇ ਤੁਹਾਡੀ ਕਿੰਨੀ ਕੁ ਉਮਰ ਹੋਣੀ ਹੈ? ਉਮਰ ਮੈਂ ਤੁਹਾਨੂੰ ਦੱਸਿਆ ਵੀ ਮੈਂ 100 ਸਾਲ ਦੇ ਅੱਗੇ ਪਿੱਛੇ ਪੜ ਗਏ ਹਾਂ, ਜਾਂ ਕੋਈ ਸਾਲ ਦੋ ਘਾਟੇ ਜਾਂ। ਤੇ ਤੁਸੀਂ ਸ਼ੁਰੂ ਦੇ ਇਸੇ ਪਿੰਡ ਦੇ ਹੀ ਹੋ? ਇਸੇ ਪਿੰਡ ਦੇ ਆ। ਅੱਛਾ, ਰਹਿਣ ਵਾਲੇ ਇੱਥੋਂ ਦੇ ਹੀ ਆ ਸ਼ੁਰੂ ਤੋਂ ਹੀ। ਤੁਹਾਡੀ ਕਿਹੜੀ ਬਰਾਦਰੀ ਹੈ? ਸਾਡੀ ਬਰਾਦਰੀ ਕਲੋਏ। ਸਹੀ ਹੋ ਗਿਆ। ਤੇ ਜਦੋਂ 47 ਦੀ ਵੰਡ ਹੋਈ ਤੁਹਾਨੂੰ ਹੋਸ਼ ਹੋਈ? ਫਿਰ ਤੇ ਹੋਸ਼ ਹੋਣੀ ਚੰਗੀ ਭਲੀ। ਬੜੀ ਹੋਸ਼ ਸੀ ਸਾਨੂੰ। ਇਹ ਪਿੰਡ ਕਿੰਨੀਆਂ ਪੱਤੀਆਂ ਸਨ ਇਸ ਪਿੰਡ 'ਚ? ਸਾਡੇ ਪਿੰਡ ਦੀਆਂ ਪੱਤੀਆਂ ਹਨ ਉਦੋਂ, ਇੱਕ ਸੀ ਕਲੋਇਆਂ ਦੀ, ਇੱਕ ਬਾਜੂਆਂ ਦੀ, 2 ਸਿੱਖਾਂ ਦੀਆਂ। ਸਿੱਖਾਂ ਦਾ ਕੌਣ ਨੰਬਰਦਾਰ ਸੀ? ਸਿੱਖਾਂ ਦਾ ਨੰਬਰਦਾਰ ਬੂਟਾ ਸਿੰਘ ਸੀ। ਤੇ ਮੁਸਲਮਾਨਾਂ 'ਚੋਂ? ਨਵਾਬ ਨੰਬਰ। ਅੱਛਾ, ਤੇ ਜਿਹੜੇ ਹੈਗੇ ਸਨ ਇੱਥੇ ਕਿਹੜੀਆਂ ਉਦੋਂ ਬਰਾਦਰੀਆਂ ਕਿਹੜੀਆਂ ਰਹਿੰਦੀਆਂ ਹੁੰਦੀਆਂ ਸਨ? ਬਰਾਦਰੀਆਂ ਇੱਕ ਕਲੋਇਆ ਸੀ, ਇੱਕ ਸਿੱਖਾਂ ਦੀ ਹੈ। ਆ ਜਿਹੜੇ 2 ਬਰਾਦਰੀਆਂ ਸਿੱਖਾਂ ਦੀਆਂ ਹਨ, ਇੱਕ ਬਾਜੂਆਂ ਦੀ ਸੀ। ਸਿੱਖ ਕਿਹੜੇ ਸਨ ਉਹ? ਸਿੱਖ ਆ ਜਿਹੜੇ ਹਨ ਇਹ ਹਨ ਗਿੱਲ। ਠੀਕ ਹੈ। ਆਊਟਾ ਜਿਹੜੇ ਹਨ ਉਹ ਹਨ ਬਾਜਵੇ। ਉਹ ਤਾਂ ਬਾਜਵੇ ਦੀ ਢੇਰੀ 'ਚ ਮੁਸਲਮਾਨ ਵਿੱਚ ਹੋਇਆ ਨੇ ਕੋਈ ਮਾਲਕ। ਅੱਛਾ, ਠੀਕ ਹੈ। ਤੇ ਇੱਥੋਂ ਜਦੋਂ 47 ਦੀ ਵੰਡ ਨਹੀਂ ਸੀ ਹੋਈ ਤੇ ਸਲੂਕ ਇਤਫਾਕ ਨਹੀਂ ਰਹਿੰਦੇ ਹੁੰਦੇ ਹਨ ਲੋਕੀ? ਸਾਰੇ ਸਲੂਕ ਨਾਲ ਰਹਿੰਦੇ ਹੁੰਦੇ ਹਨ। ਖੱਤਰੀਆਂ ਦੇ ਵੀ ਘਰ ਹੈ ਸਨ? ਖੱਤਰੀਆਂ ਦੇ ਘਰ ਵੀ ਹਨ। ਖੱਤਰੀਆਂ ਤੇ ਮਸ਼ੀਨ ਵੀ ਲਾਈ ਸੀ, ਮਸ਼ੀਨ ਰੱਤੇ ਖੱਤਰੀ ਲਾਈ ਸੀ। ਦਾਣੇ ਲੋਕ ਇੱਥੇ ਪਿਆਉਂਦੇ ਹਨ। ਤੇ ਕਾਹਦੇ ਤੇ ਚੱਲਦੀ ਹੁੰਦੀ ਸੀ ਉਹ? ਹੈਂ? ਉਦੋਂ ਤੇ ਮਸ਼ੀਨ ਜਿਹੜੀ ਚੱਲਦੀ ਸੀ ਨਾ ਉਹਦੇ ਪਿੱਛੇ ਬਾਲਦੇ ਹਨ ਅੱਗ, ਤੇ 2 ਬੰਦੇ ਲੈਣੇ ਹਨ ਉਹਨੂੰ ਗੇੜਾ, ਤੇ ਫਿਰ ਪਟਾ ਚਾੜਦੇ ਹਨ। ਇੰਜਨ ਸੀ? ਇੰਜਨ ਸੀ ਕਾਲਾ, ਵੱਡਾ ਕਾਲਾ? ਛੋਟਾ ਜਿਹਾ ਸੀ ਉਹ, 2 ਪਹੀਆਂ ਵਾਲਾ। ਠੀਕ ਹੈ। ਅੱਛਾ, ਤੇ ਮਸ਼ੀਨ ਉਪੜੂਆਂ ਵਾਲੀ? ਮਸ਼ੀਨ ਪੂਰੀ ਦਾਣੇ ਪੀਂਦੀ ਸੀ, ਛਣਨਾ ਵੀ ਲੱਗੀ ਸੀ। ਸਹੀ ਹੋ ਗਿਆ। ਉਹ ਫਿਰ ਮਾਜਰਾ ਆਣ ਕੇ ਲਾਟ ਕਰਾਈ ਸੀ, ਤੇ ਫਿਰ ਖਤਮ ਕਰ ਛੜੀ? ਫਿਰ ਖਤਮ ਕਰ ਛੜੀ, ਮੇਜ਼ਬਾਨ ਛੜੀ ਮੁੱਕ ਗਈ। ਅੱਛਾ, ਉੱਥੇ ਮਕਾਨ ਛੱਤੇ ਹੁਣ ਬੜੇ ਵੱਡੇ। ਤੇ ਇੱਥੇ ਕਿਹੜੇ ਹਨ ਜਿਹੜੇ ਕੋਈ ਖੱਤਰੀਆਂ ਦੇ ਕੋਈ ਨਾਂ ਹੁੰਦੇ ਨੇ ਜਿਹਨਾਂ ਕੋਈ ਦੁਕਾਨ ਸ਼ਕਾਨ ਸੀ ਜਾਂ ਕੋਈ ਐਸੇ ਨਾਂ ਸ਼ਾਂ? ਇੱਕ ਨਾ ਰਤਾ ਸੀ, ਅੰਬਾ ਸੋਹਣਾ ਸੀ, ਇੱਕ ਨਾ ਚੂਨੀ ਸੀ, ਇੱਕ ਬੇਲੀ ਰਾਮ ਵੀ ਤੁਹਾਡੇ ਪਿੰਡ ਦਾ ਹੁੰਦਾ ਸੀ ਕੋਈ? ਹੁਣ ਆਈ ਉਹ ਬੇਲੀ ਰਾਮ ਦਾ ਪੁਰਾਣਾ ਬੇਲੀ ਦਾ। ਇੱਕ ਸੀ ਰਾ ਖੱਤਰੀ ਰਾ ਸੀ, ਉਹ ਸੜਕਾਂ ਨੇ ਵੇਚਦਾ ਹੁੰਦਾ ਸੀ, ਮਾਇਆ ਸ਼ਰਬਤ ਪਿਆਲਦਾ ਹੁੰਦਾ ਸੀ ਲੋਕਾਂ ਨੂੰ ਗਰਮੀਆਂ 'ਚ। ਅੱਛਾ, ਇਹ ਸੜਕ ਜਿਹੜੀ ਇਹ ਪੁਰਾਣੀ ਹੈਗੀ ਉਦੋਂ ਕੱਚੀ ਹੋਣੀ ਹੈ? ਕੱਚੀ ਹੀ ਸੜਕ, ਬਿਲਕੁਲ ਕੱਚੀ। ਧੂੜ ਧੁੰਮ ਦਿੰਦੀ ਸੀ ਇੱਥੇ। ਤੇ ਚੱਲਦਾ ਕੀ ਹੁੰਦਾ ਸੀ ਇਹਦੇ ਤੇ ਉਦੋਂ? ਕੁਝ ਵੀ ਨਹੀਂ ਚੱਲਦਾ। ਟਾਂਗਾ ਛਾਂਗਾ ਸੀ, ਜੇ ਕੋਈ ਵੱਡਾ ਚੌੜੀ ਹੁੰਦਾ ਕਿ ਟਾਂਗੇ ਛਾਂਗੇ ਤੇ ਲੱਗ ਜਾਂਦਾ ਹੁੰਦਾ ਸੀ, ਨਹੀਂ ਤਾਂ ਤੁਰ ਕੇ ਹੀ ਜਾਂਦੇ ਹੁੰਦੇ ਸੀ ਦੁਨੀਆ ਸਾਰੀ। ਅੱਛਾ, ਕੱਚੀ ਸੜਕ ਹੋਣੀ। ਜੇ ਆਉਣਾ ਕਿਸੇ ਦੇ ਰਾਜ ਸਾਹ ਲੈਣਾ, ਰਾਜ ਇੱਕ ਬੋਲੀ ਸੀ ਉਹ ਮੂਸੇਪੁਰ ਕੋ, ਉਹ ਬੰਦਾ ਉੱਥੇ ਬੈਠਾ ਸੀ, ਉਹਨੇ ਹੁੱਕਾ ਪਾਇਆ ਹੁੰਦਾ ਸੀ। ਉੱਥੇ ਬਹਿ ਕੇ ਤੇ ਪਰਿਓ ਬਸੂਰ ਆਉਣਾ, ਤੇ ਉਹ ਕੜੀ ਵਾਰੀ ਲਾਣੀ, ਪਾਣੀ ਪੀਣਾ, ਤੇ ਆਖਣਾ ਸਾਹ ਲੈ ਲਿਆ ਤੁਰ ਚਲੀਏ। ਇਹ ਕੋਲੋਂ ਜਾਣਾ ਤੇ ਫਿਰ ਉੱਥੇ ਜਾ ਕੇ ਹੁੱਕਾ ਪੀ ਕੇ ਪਾਣੀ ਪੀ ਕੇ ਤੇ ਗਾਂ ਬਸੂਰ ਤੁਰ ਜਾਣਾ। ਤੇ ਜੇ ਕੋਈ ਰਾਹ 'ਚ ਕੋਈ ਪੈਸੇ ਸ਼ਾਇਦ ਲੁੱਟ ਲੱਟ ਲੇ? ਪੈਸੇ ਨਹੀਂ ਕਿਸੇ ਕੋਲ ਲੁੱਟਣ ਜੋਗੇ ਨਹੀਂ ਹਨ ਹੁੰਦੇ। ਉਦੋਂ ਹੁੰਦੇ ਨਹੀਂ ਹਨ ਪੈਸੇ? ਤੇ ਹੁੰਦੇ ਹੀ ਨਹੀਂ ਹਨ ਪੈਸੇ ਲੁੱਟਣ ਜੋਗੇ। ਮਾਰ ਕੇ ਕੋਈ ਘਿਓ ਸ਼ੋ ਖੜਦਾ ਸੀ ਤੇ ਵੇਚ ਕੇ ਨਾ, ਤੇ ਮਈਆਂ ਨੇ ਵੰਡਾ ਛੰਡਾ ਕੋਈ ਘਰ ਲਿਆ, ਲੂਣ ਮਿਰਚ ਲਿਆਉਂਦਾ ਸੀ। ਅੱਛਾ, ਇਹ ਸਿੱਧਾ ਜ਼ਮਾਨਾ? ਇਹ ਸਿੱਧਾ ਜ਼ਮਾਨਾ ਹੈ। ਅੱਛਾ, ਸਹੀ ਹੈ। ਤੇ ਜਿਹੜਾ ਹੈਗਾ ਇੱਥੇ ਹੋਰ ਸਿੱਖਾਂ ਦੇ ਕਿਹੜੇ ਕੋਈ ਵੱਡੇ ਨਾਂ ਸਨ? ਜ਼ਮੀਨ ਭਾਂਡੇ ਵਾਲੇ ਸਿੱਖ? ਜ਼ਮੀਨ ਭਾਂਡਿਆ ਬੂਟਾ ਸਿੰਘ ਵੱਡਾ ਸਿੱਖ ਸੀ। ਉਹਦੀ ਕਿੰਨੀ ਕੁ ਪੈਲੀ ਸੀ? ਉਹਦੀ ਪੈਲੀ ਵਾਹਵਾ ਸੀ। ਅੱਛਾ, ਬਹੁਤੀ ਉਹਦੀ ਸੀ? 2 ਚੱਕ ਸਨ ਉਹਦੇ ਚੰਗੇ। ਇੱਕ ਤੇਜਾ ਸਿੰਘ ਸੀ। ਅੱਛਾ, ਤੇ ਦੂਜੇ ਇਹਨੇ ਹਨ ਦੋਨੋਂ 4-5 ਕਿੱਲੇ ਦੇ ਮਾਲਕ। ਬਹੁਤੇ ਮੁਸਲਮਾਨ ਸਨ ਕਿ ਗੈਰ ਮੁਸਲਮ? ਮੇਰਾ ਖਿਆਲ ਹੈ ਅੱਧੋ ਦੀ ਕੰਮ ਹੀ ਸੀ। ਠੀਕ ਹੈ। ਤੇ ਅੱਧੋ ਦੀ ਕੰਮ ਹੀ ਸੀ। ਮੁਸਲਮਾਨ ਵੀ ਵਾਹਵਾ ਹਨ ਤੇ ਸਿੱਖ ਵੀ ਬੜੇ ਹਨ ਸੀ। ਤੇ ਖੂਹ ਕਿਹਨਾਂ ਦੇ ਹਨ? ਖੂਹ ਇੱਕ ਕਲੋਇਆਂ ਦਾ ਸੀ ਨਾ, ਇੱਕ ਸਿੱਖਾਂ ਦਾ ਰੋੜੇ ਵਾਲਾ ਖੂਹ, ਤੇ ਕਲੋਇਆਂ ਦਾ ਰੋਈ ਵਾਲਾ ਖੂਹ। ਸਿੱਖਾਂ ਦਾ ਖੂਹ ਇੱਕ ਸਹੀ ਨਵਾਂ, ਇੱਕ ਸੀ ਸਿੱਖਾਂ ਦਾ ਖੂਹ ਪੁਰਾਣਾ,
ਤੇ ਮੁਸਲਮਾਨਾਂ ਦਾ ਵੀ ਖੂਹ ਉੱਥੇ ਇੱਕ ਪੁਰਾਣਾ ਹੈ। ਤੇ ਬੀਬੀਆਂ ਪਾਣੀ ਕਿੱਥੋਂ ਭਰਦੀਆਂ ਹੁੰਦੀਆਂ ਹਨ? ਬੀਬੀਆਂ ਭਰਦੀਆਂ ਦੀਆਂ ਵੀ ਜਾਂਦੀਆਂ ਹਨ ਖੂਹਾਂ ਤੇ। ਆ ਜਾ ਸਾਡੇ ਰੋਈਆ ਖੂਹ ਹੈ ਨਾ, ਇੱਥੋਂ ਕਦੇ ਰੋੜਿਆ ਖੂਹ ਤੋਂ ਪਾਣੀ ਲਿਆਉਣਾ, ਤੇ ਸਾਡੇ ਖੂਹ ਦਾ ਪਾਣੀ ਸੀ ਪੱਕਾ, ਉਹਦਾ ਪਾਣੀ ਨਹੀਂ ਟੁੱਟਦਾ ਹੁੰਦਾ। ਤੇ ਰੋੜਿਆ ਖੂਹ ਦਾ ਪਾਣੀ ਸੀ ਖਾਰੀ ਦਾ। ਇਹ ਪੈਈ ਦੋਗਣੇ ਪਿਆ ਕੇ ਤੇ ਖੂਹ ਛੱਡ ਕੇ ਤੇ ਤੁਰ ਆਉਂਦੇ ਆ, ਫਿਰ ਖਾਰੀ ਚੜ੍ਹਦੀ ਤੇ ਫਿਰ ਪਿਆਲਦੇ ਹਨ। ਅੱਛਾ ਠੀਕ ਹੈ, ਸਹੀ ਹੈ। ਤੇ ਹੁਣ ਤੇ ਖੂਹ ਮੁੱਕ ਗਏ ਹੋਣੇ ਨੇ। ਇਹ ਖੂਹਾਂ ਦਾ ਨਾਂ ਹੀ ਮੁਕਾੜਿਆ ਲੋਕਾਂ ਦੇ। ਨਵੀਂ ਨਸਲ ਨੂੰ ਪਤਾ ਨਹੀਂ ਹੋਣਾ ਕਿ ਖੂਹ ਵੀ ਹੁੰਦੇ ਹਨ। ਨਵੀਂ ਨਸਲ ਨੂੰ ਪਤਾ ਹੀ ਨਹੀਂ ਵੀ ਫਲਾ ਕਿਹੜੀ ਸ਼ਾ ਹੁੰਦਾ ਸੀ ਜਿਹਦਾ ਅਸੀਂ ਕਣਕ ਕਹਿੰਦੇ ਹਾਂ। ਤੇ ਫਸਲ ਕਿਹੜੀ ਹੁੰਦੀ ਸੀ ਉਦੋਂ? ਫਸਲ ਉਦੋਂ ਹੁੰਦੀ ਸੀ ਚਣੇ, ਮਸਰ, ਕਮਾਦ, ਕਣਕ। ਮੁੰਜੀ ਨਹੀਂ? ਮੁੰਜੀ ਕੇ ਬੜੀ ਲਾੜੀਆਂ ਦਾ ਜਿਹਨੇ 2-4 ਟੱਕੇ ਨੇ ਉਹਨੇ ਮੇਗਾ ਖੂਹ ਤੇ ਲਾ ਲੈਣੀ ਹੈ, ਨਹੀਂ ਤੇ 2 ਕਨਾ। ਅੱਛਾ। ਹੋਰ ਕੁਝ ਨਹੀਂ ਇੱਥੇ ਕਰਨੇ ਕਾ ਬੜਾ ਮਿਸ ਬੜੀ ਹੁੰਦੀ ਸੀ। ਅੱਛਾ। ਤੇ ਮਸਜਿਦਾਂ ਕਿੰਨੀਆਂ ਹੁੰਦੀਆਂ ਹਨ? ਹਾਂ, ਮਸੀਤਾਂ ਕਿੰਨੀਆਂ ਹੁੰਦੀਆਂ ਸਨ ਇੱਥੇ ਉਦੋਂ? ਮਸੀਤ ਜੀ ਉਹਦੇ ਇੱਕੋ ਹੀ ਸੀ। ਕੱਚੀ ਕਿ ਪੱਕੀ? ਕੱਚੀ। ਤੇ ਗੁਰਦੁਆਰਾ? ਗੁਰਦੁਆਰਾ ਵੀ ਕੱਚਾ ਸੀ। ਇੱਕ ਸੀ? ਇੱਕ ਸੀ। ਤੇ ਮੰਦਿਰ ਕੋਈ ਨਹੀਂ ਸੀ? ਕੋਈ ਨਹੀਂ ਸੀ। ਠੀਕ ਹੈ, ਬਿਲਕੁਲ ਸਹੀ। ਤੇ ਗੁਰਦੁਆਰੇ ਦੇ ਵਿੱਚ ਪਕਾਉਂਦੇ ਹੁੰਦੇ ਹਨ ਕੁਨਕਾ ਤੇ ਜਿਹੜਾ ਆਪਣਾ ਕੜਾ? ਕੜਾ ਸ਼ੜਾ ਧਰ ਕੇ ਪਕਾਉਂਦੇ ਹੁੰਦੇ ਆ, ਹਲਵਾ ਸ਼ੋਨਾ ਬਣਾਉਂਦੇ ਹੁੰਦੇ ਹਨ, ਤੇ ਲੈਂਦੇ ਹੁੰਦੇ ਹਾਂ, ਖਾਂਦੇ ਹੁੰਦੇ ਹਾਂ ਲੈ ਕੇ। ਜਿਹੜਾ ਮਰਜ਼ੀ ਖਾਣਾ ਕਰਦਾ? ਜਿਹੜਾ ਮਰਜ਼ੀ ਜਾਣੇ ਹਾਂ, ਪੂਰੇ ਜਾਣੇ ਹਾਂ ਜਾ ਕੇ ਤੇ ਖਾਣਾ। ਤਾਂ ਫਿਰ ਇੱਕ ਹੋਰ ਗੱਲ ਵੀ ਤੈਨੂੰ ਦੱਸਦੇ ਹਾਂ। ਅਸੀਂ ਛੋਟੇ ਹੁੰਦੇ ਹਾਂ ਜਰਾ, ਤੇ ਸਿੱਖਾਂ ਦੇ ਚੌਂਤਰੇ 'ਚ ਵੜ ਜਾਣਾ ਹਾਂ। ਹਿੰਦੂ ਮਾਨੀਆ ਕਰਦੇ ਹਾਂ ਜੀ। ਅੱਜ ਲੋਈ ਹੈ ਨਾ, ਇਹ ਉਹਨਾਂ ਦਾ ਦਿਨ ਹੁੰਦਾ ਸੀ, ਤੇ ਚੌਂਤਰੇ 'ਚ ਵੜ ਜਾਣਾ, ਤੇ ਉਹਨਾਂ ਕੋਲ ਖੈਰ ਲੈ ਕੇ ਆਉਣਾ, ਤੇ ਫਿਰ ਉਹਨੇ ਚੌਂਤਰੇ ਵੜ ਜਾਣਾ, ਤਾਂ ਆਖਣੇ ਮੁਸਲਾ ਫਿਰ ਗਿਆ ਜੇ ਨਹੀਂ ਵਿੱਚ ਰਗੋਇਆ ਮਾਰ ਲਓ। ਫਿਰ ਮੈਨੂੰ ਕਿ ਨਵੇਂ ਸਿਰ ਨੂੰ ਧੋਣਾ ਛਾਣਾ, ਪੋਚਾ ਫੇਰਨਾ ਨਾ। ਅੱਛਾ, ਸਹੀ ਹੈ। ਤੇ ਉਂਝ ਇਹ ਤਾਂ ਨਹੀਂ ਹੁੰਦਾ ਕਿ ਮੁਸਲਮਾਨਾਂ ਦੇ ਜਾਣੇ ਨੇ ਇਹਨਾਂ ਨੂੰ ਗੁਰਦੁਆਰੇ 'ਚ ਕੁਝ ਨਹੀਂ ਦੇਣਾ? ਨਾ, ਇਹ ਨਹੀਂ ਗੱਲ। ਜਿਹੜਾ ਮਰਜ਼ੀ ਕਰ, ਆਏ। ਸਹੀ ਹੈ। ਤੇ ਉਹ ਸੁੱਟਦੇ ਵੀ ਹੁੰਦੇ ਹਨ ਕੁਝ, ਜਦੋਂ ਜੱਥੇ ਹੁੰਦੇ ਉਹ ਕੀ ਸੁੱਟਦੇ ਹੁੰਦੇ ਹਨ ਵੰਡਣ ਲੋਕਾਂ ਬੱਚਿਆਂ ਲਈ? ਉਹ ਜਿਹੜੀਆਂ ਕੁਝ ਆਉਂਦੇ ਨਾ ਜਦੋਂ ਪਤਾਸੇ ਤੇ ਮਖਾਣੇ, ਉਹ ਛੜਕੇ ਸੁੱਟ ਦਿੰਦੇ ਹਨ। ਇੱਥੋਂ ਖੜੇ ਕਿੱਥੋਂ ਆਉਂਦੇ ਹਨ? ਕਿਤੋਂ ਮੁਸਲਮਾਨਾਂ ਦਾ ਜਥਾ ਹੁੰਦਾ ਸੀ ਉਹ, ਤੇ ਉਹਨਾਂ ਕੌਡੀਆਂ ਦੀਆਂ ਝੋਲੀਆਂ ਭਰੀਆਂ ਹੋਣੀਆਂ, ਕੋਕਿਆਂ ਦੀਆਂ ਝੋਲੀਆਂ ਭਰੀਆਂ ਹੋਣੀਆਂ, ਤੇ ਉਹਨਾਂ ਸੁੱਟਣਾ ਦੇ ਹਾਂ ਬੀਜ ਦਾ ਬਾਬਾ, ਬੀਜ ਦਾ ਬਾਬਾ। ਅੱਛਾ। ਅੱਗੋਂ ਫੜ ਲੜੀਆਂ ਕਰਨੀਆਂ, ਅੱਗੋਂ ਫਿਰ ਲੜੇ ਦਾ ਇੱਥੇ ਖੂਹੀ ਜਾਏ ਨਾ ਆਣ ਕੇ ਪਾਣੀ ਪੀਣਾ ਕਰਨਾ ਰੱਜ ਕੇ, ਫਿਰ ਗਾਂ ਤੁਰ ਜਾਣਾ ਕਰਨਾ। ਪਿੰਡ ਦੇ ਵਿੱਚ ਵੀ ਕੋਈ ਖੂਹੀ ਹੁੰਦੀ ਸੀ? ਪਿੰਡ 'ਚ ਸਿੱਖਾਂ ਦੀ ਖੂਹੀ ਹੁੰਦੀ ਸੀ। ਅੱਛਾ। ਅੱਜ ਜਿੱਥੇ ਮਸੀਤ ਤੇ ਇੱਥੇ ਹੁੰਦੀ ਸੀ। ਤੇ ਉਹ ਜਿਹੜਾ ਉੱਥੋਂ ਪਾਣੀ ਭਾਰ ਭੁੱਲਾ ਨਾ ਕਰਨਾ ਕਿ ਨਹੀਂ? ਜੇ ਪਾਣੀ ਸਾਨੂੰ ਦਿੰਦੇ ਵੀ ਸਨ ਤਾਂ ਘੜਾ ਧਰ ਛੱਡਦੇ ਹਨ ਤੇ ਫੇਰ ਪਾ ਦਿੰਦੇ ਹਾਂ। ਅੱਛਾ। ਪਾਣੀ ਅਸਲ ਉਹਨਾਂ ਦਾ ਪੱਕਾ ਇੱਥੇ ਉਹਨਾਂ ਦਾ ਹੀ। ਸਹੀ ਹੈ। ਤੇ ਘਰ ਕਿਹਦਾ ਪੱਕਾ ਸੀ? ਘਰ ਕੇ ਮੈਂ ਤੈਨੂੰ ਕਿਹਦਾ ਦੱਸਾਂ, ਕੋਈ ਵੀ ਇੱਥੇ ਕੋਈ ਨਹੀਂ ਘਰ ਜਿਹੜੇ ਪੱਕੇ, ਕੋਈ ਨਾ ਕੋਈ ਇੱਟਾਂ ਛਿੱਟਾਂ ਕੋ 4। ਉਹ ਜਾਂ ਤੇਜਾ ਸਿੰਘ ਜੀ ਹੈ, ਉਹਨਾਂ ਦਾ ਘਰ ਪੱਕਾ ਸੀ। ਉਹ ਜਾਂ ਵੱਡਾ ਮਾਲਕ ਸੀ। ਅੱਛਾ, ਠੀਕ ਹੋ ਗਿਆ। ਤੇ ਆਪਣਾ ਹੋਰ ਕੋਈ ਵਾਕਿਆ ਸੁਣਾਓ ਆਪਣੇ ਵੱਡਿਆਂ ਦਾ, ਕੋਈ ਸਿੱਖਾਂ ਨਾਲ ਕੋਈ ਐਸੀ ਕੋਈ ਗੱਲਬਾਤ, ਕੋਈ ਜਿਹੜੀ ਲੜਾਈ ਹੈ ਨਾ? ਸਿੱਖਾਂ ਨਾਲ ਇਹੀ ਲੜਾਈ। ਤੇ ਮੇਰੇ ਪਿਓ ਨੇ ਨਾ ਸਿੱਖ ਨੂੰ ਮਾਰ ਕੇ ਕੁਹਾੜੀ ਨਾ ਪਤਾਲੂ 'ਚ ਤੇ ਥਾਂ ਮਾਰ ਚੜਿਆ ਸੀ। ਤੇ ਮਗਰ ਕਾ ਹੈਦਰ ਸੀ ਸਾਡਾ ਚਾਚਾ ਲੱਗਦੇ, ਉਹਨੇ ਮਾਰਿਆ ਤੇ ਲੱਕ 'ਚ ਖੁੰਡ। ਸਿੱਖ ਨੇ ਖੁੰਡ ਮਾਰਿਆ ਉਹਨੇ? ਅੱਛਾ। ਉਹਦੇ ਲੱਕ 'ਚ? ਸਿੱਖ ਦੇ। ਤੇ ਉਹ ਫਿਰ ਜਾਪ ਜਾ ਗਾਂ ਡਿੱਗ ਪਿਆ। ਕੀ ਨਾਂ ਸੀ ਉਹਦਾ? ਕਿਹਦਾ? ਸਿੱਖ ਦਾ? ਉਹਦਾ ਨਾਂ ਸੀ ਪਿਆਰਾ ਸਿੰਘ। ਤੇ ਇਹ ਨਾ ਫਿਰ ਸਾਡੇ ਪਿਓ ਦੀ ਬਾਂਹ ਜਿਹੜੀ ਇੱਥੇ ਥੱਲੇ ਤਲਵਾਰ ਮਾਰ ਕੇ ਉਹ ਛੜੀ ਸੀ, ਬਚ ਗਈ ਸੀ, ਬਾਂਹ ਦੀ ਸਿੱਧੀ ਹੋ ਗਈ ਸੀ। ਇਹ ਫਿਰ ਜੇਲ੍ਹ ਕੱਟ ਕੇ ਆਇਆ ਸੀ ਤੇ ਉੱਥੋਂ ਬਰੀ ਹੋ ਗਿਆ ਸੀ। ਅੱਛਾ, ਸਹੀ ਹੈ। ਇਹਦਾ ਮਤਲਬ ਕਿ ਪਤਾ ਨਹੀਂ ਲੱਗਾ ਲੜਾਈ ਕਿਉਂ ਹੋਈ ਸੀ? ਲੜਾਈ ਹੁਣ ਮੈਨੂੰ ਨਹੀਂ ਪਤਾ ਉਹ ਕਿਹੜਾ ਸੀ। ਜ਼ਮੀਨ ਦੇ ਕੋਨਾ ਥੋੜਾ ਬਹੁਤਾ? ਉਹਨੇ ਜ਼ਮੀਨ ਦਾ ਗੱਲ ਇਸ ਤੋਂ ਲੜਾਈ ਹੋਈ ਸੀ ਵੀ ਉਹਨਾਂ ਦੀ ਘੋੜੀ ਵੜ ਗਈ ਸੀ ਬਾਜਰੇ 'ਚ, ਤੇ ਸਾਡੇ ਜੇ ਇੱਕ ਬੰਦਾ ਸੀ ਤੇ ਜਾ ਕੇ ਨਾ ਉਹਨੂੰ ਤੇ ਆਖਾਂਗਾ ਤੁਹਾਡੀ ਘੋੜੀ ਕਿਉਂ ਮੇਰੀ ਬਾਜਰੇ 'ਚ ਵੜੀ ਹੈ? ਉਹਨੇ ਆਖਿਆ ਜੇ ਵੜ ਗਈ ਆ ਤੇ ਕਮੀਨੇ ਕਰਨਾ ਸੀ, ਬੰਨ ਲੈਂਦੇ ਆ। ਉਹ ਉਹਨਾਂ ਦੇ ਗੱਲ ਪੈ ਗਿਆ ਸੀ। ਹਾਂ, ਬਰਦਾਸ਼ਤ ਮਤਲਬ ਨਾ ਹੋਇਆ। ਖਲੋਤਾ ਨਾ ਤੇ ਪਿਛਲੇ ਪਾਸੇ ਸਾਨੂੰ ਇੱਥੇ ਬੰਦਿਆਂ ਨੂੰ ਪਤਾ ਲੱਗਾ ਵੀ ਉਹ ਮੇਹਰ ਨੂੰ ਮਾਰ ਛੱਡਣ ਲੱਗੇ ਨੇ, ਮੇਹਰ ਨੂੰ ਸਿੱਖ ਪੈ ਗਏ, ਲੜਾਈ ਹੋ ਗਈ। ਤੇ ਦੂਜੇ ਬੰਦੇ ਫਿਰ ਡਾਂਗ ਛੋਟਾ ਲੈ ਕੇ ਜਾ ਕੇ ਪਏ, ਉਹਨਾਂ ਸਿੱਖਾਂ ਨੂੰ ਮਾਰਿਆ। ਅੱਛਾ, ਸਹੀ। ਤੇ ਜਦੋਂ 47 ਹੋਈ ਉਦੋਂ ਤੇ ਲੜਾਈ ਹੋਈ ਤਾਂ ਖੈਰ ਕਰੀਏ ਸਾਰੇ ਗਏ ਨੇ ਤੁਸੀਂ ਸਿੱਖ? ਲੜਾਈ ਜਦੋਂ ਪਾਰਟੀਸ਼ਨ, ਜਦੋਂ ਵੰਡ ਹੋ ਗਈ?
ਬੰਦ ਹੋ ਗਏ, ਫਿਰ ਪਾਰਟੀਆਂ ਬੰਦ ਹੋ ਗਈਆਂ, ਬਹਿ ਗਈਆਂ। ਤੇ ਨਹੀਂ ਜਦੋਂ ਫਿਰ 1947 ਆ ਗਿਆ, ਵੰਡ ਹੋ ਗਈ, ਦੋਏ ਮੁਲਕ ਬਣ ਗਏ, ਰੌਲਾ ਪੈ ਗਿਆ, ਰੌਲਾ ਪੈ ਗਿਆ, ਟੁਰ ਗਏ ਫਿਰ ਉਹ ਤੁਰ ਗਏ ਕਿੱਧਰ ਨੂੰ? ਹਿੰਦੁਸਤਾਨ ਨੂੰ। ਨਹੀਂ ਇੱਥੋਂ ਕਿੱਥੇ ਗਏ, ਪਸਰੂਰ ਗਏ ਕਿ ਕਿੱਧਰ ਨੂੰ? ਇੱਥੋਂ ਗਏ ਪਸਰੂਰ, ਪਸਰੂਰੋਂ ਗਏ ਕਰਾਹ ਵਾਲੇ, ਤੇ ਕਰਾਹ ਵਾਲੇ ਫਿਰ ਚੱਲ ਕੇ ਗੱਡੀਆਂ ਤੇ ਤੁਰ ਕੇ ਜਥਾ ਬਣ ਕੇ ਹਿੰਦੁਸਤਾਨ ਨੂੰ। ਤੇ ਜਿਹੜਾ ਉਹਨਾਂ ਦਾ ਸਮਾਨ ਸਮੂਹ ਸੀ ਇੱਥੇ ਲੋਕਾਂ, ਉਹ ਇਹਦਾ ਮਹਾਜਰ ਜਿਹੜੇ ਆਏ ਉਹਨਾਂ ਨੂੰ ਦੇ ਦੂ ਛੜਿਆ। ਅੱਛਾ, ਤੇ ਪਿੰਡ ਦੇ ਲੋਕਾਂ ਵਿੱਚ ਉਹਨਾਂ ਕੋਲ ਮੱਝ ਡੰਗਰ ਲਈ ਹੋਣੀ ਕਿ ਨਹੀਂ? ਪਿੰਡ ਦੇ ਡੰਗਰ ਬੱਛਾ ਲੋਕਾਂ ਨੇ ਬਸੇਰਾ ਲਿਆ ਸੀ, ਕੋਈ ਖਲਾਲ ਕਰਕੇ ਖਾ ਰਿਹਾ, ਕੋਈ ਮਰ ਗਿਆ ਸੀ, ਲੋਕਾਂ ਦਾ ਕੋਈ ਬਚਿਆ ਸੀ, ਉਹ ਮਾਈਆਂ ਨੂੰ ਦੇਖ ਰਿਹਾ ਆਏ ਹਨ। ਤੇ ਸਮਾਨ ਉਹਨਾਂ ਦੇ ਘਰਾਂ 'ਚ ਕੀ, ਪੇਟੀਆਂ ਛੇਟੀਆਂ ਭੜੋਲੇ? ਇਹੋ ਕੋਈ ਭੜੋਲੇ ਹਨ ਜਾਂ ਪੇਟੀਆਂ ਹਨ, ਹੋਰ ਏਡਾ ਸਮਾਨ ਕੋਈ ਨਹੀਂ ਸੀ ਹੁੰਦਾ। ਕੋਈ ਲੱਕੜ ਦਾ ਸਮਾਨ ਕੋਈ ਨਹੀਂ, ਭੜੋਲੇ ਛੜੋਲੇ ਹੋਣੇ, ਦਾਣੇ ਛਾਣੇ ਫੱਕਾ ਹੁੰਦੇ ਹਨ। ਉਹਦਾ ਭੁੱਖੇ ਲੋਕ ਹੁੰਦੇ ਹਨ, ਉਹਦੇ ਤੇ ਕੀ ਸੀ? ਕਿੰਨੇ ਕਿੰਨੇ ਸੂਟ ਬਣਾਉਂਦੇ ਨੇ ਲੋਕ? ਕੋਈ ਸੂਟ ਸਾਰੇ, ਇੱਕ ਸੂਟ ਕੋਈ ਸਵਾ ਲਿਆ ਤੇ ਵਰਾ ਦਿਨ ਉਹੀ ਨਹੀਂ ਮਾਇਆ ਨੂੰ ਮੁਕਾ, ਜੁੱਤੀ ਲੈ ਲਈਏ 10 ਰੁਪਈਆਂ ਦੀ, ਤੇ ਵਰਾ ਜਹਾਜ਼ ਉਹਦੇ ਵਾਂਦੇ ਰਹੇ ਆ। ਤੇ ਜੇ ਮੋਬਾਈਲ ਨਹੀਂ ਹੁੰਦੇ ਉਦੋਂ? ਕੋਈ ਮੋਬਾਈਲ ਨਹੀਂ ਸੀ ਹੁੰਦਾ। ਅੱਛਾ, ਕੋਈ ਮੋਬਾਈਲ ਨਹੀਂ ਸੀ, ਕੋਈ ਟੀਵੀਆਂ ਸ਼ੀਵੀਆਂ ਵੀ ਕੋਈ ਨਹੀਂ ਹਨ। ਹੁਣ ਤਾਂ ਸਾਰੇ ਕੰਮ ਪੇ ਚੱਲਦੇ ਨੇ। ਤੇ ਪੱਖੇ ਗਰਮੀ ਨਹੀਂ ਲੱਗਦੀ ਹੁੰਦੀ? ਗਰਮੀ ਨਹੀਂ, ਕੋਈ ਬਿਜਲੀ ਬਾਜੀ ਹੈ ਹੀ ਨਹੀਂ ਸੀ ਕਿਤੇ ਇੱਥੇ, ਨਾ ਹੀ ਨਹੀਂ ਬਿਜਲੀ ਦਾ। ਤੇ ਸੌਂਦੇ ਕਿਤੇ ਨੇ, ਖੂਹਾਂ ਤੇ ਕਿ ਹਵੇਲੀਆਂ 'ਚ? ਸੌਂਦੇ ਕਿਤੇ ਕੋਠਿਆਂ ਤੇ ਚੜ੍ਹ ਕੇ ਸੌਂਦੇ ਹਾਂ, ਤੇ ਕੋਠਿਆਂ ਰੋਟੀ ਖਾ ਲੈਂਦੇ ਸਾਂ, ਕੋਠਿਆਂ ਤੇ ਬੀਬੀਆਂ ਲੈ ਗਈਆਂ ਭਾਂਡੇ ਚੁੱਕ ਕੇ ਡੀਗਰ ਰਹੀ, ਤੇ ਰਾਤ ਨੂੰ ਉੱਤੇ ਕੋਠੇ ਰੋਟੀ ਖਾਣੀ, ਤੇ ਉੱਥੇ ਮੰਜੇ ਮੁੰਜੇ ਡਾਹ ਕੇ ਮੰਜੇ ਸੌਂ ਸੂ ਲੈਣਾ। ਜਿਹੜੇ ਦੂਜੇ ਬੰਦੇ ਆ ਕੋਈ ਹਵੇਲੀਆਂ ਹੀ ਤੁਰ ਜਾਣਾ, ਆਪਣਾ ਹਾਜ਼ਰ ਜੋਣੇ ਦੇਣਾ। ਤੇ ਉਹ ਵਕਤ ਤੋਂ ਫਿਰ ਚੰਗਾ ਸੀ ਨਾ, ਸਿੱਧਾ ਸਾਧ? ਬੜਾ ਚੰਗਾ ਵਕਤ ਲੰਘ ਗਿਆ। ਜੋ ਨਹੀਂ ਜਿੱਥੇ ਜੀ ਕਰਦਾ ਸੀ ਮੰਜੀ ਡਾਹ ਕੇ ਸੌਂਦੇ ਨੇ, ਡਰ ਨਹੀਂ ਸੀ ਕਿਸੇ ਦਾ ਹੁੰਦਾ। ਹੁਣ ਤੇ ਲੋਕਾਂ ਪਿਸਤੌਲ ਫੜੇ ਨੇ, ਕੱਛਾਂ 'ਚ ਜਿਹੜਾ ਕੋਈ ਘਾਕਾ ਕੂਏ ਤੇ ਠਾ ਕਰਕੇ ਮਾਰਦੇ, ਉੱਥੇ ਲੁੱਟ ਲੈਂਦੇ ਨੇ। ਸਹੀ ਗੱਲ ਹੈ, ਬਿਲਕੁਲ ਸਹੀ ਕਹਿੰਦੇ। ਇਸ ਤਰ੍ਹਾਂ ਹੀ ਹੋ ਰਿਹਾ ਅੱਜ ਕੱਲ੍ਹ। ਝੂਠ ਇਹ ਗੱਲ 'ਚ ਬਿਲਕੁਲ ਸਹੀ ਕਹਿ ਰਹੇ। ਅਗਲੇ ਨੇ ਸਾਡਾ ਇੱਥੇ ਜਾਂਦਾ ਸੀ ਲਿਆ ਮੌਲਵੀ ਪੜ੍ਹਾਉਣ ਸਕੂਲੇ, ਤੇ ਸਕੂਟਰ ਸੀ ਉਹਦੇ ਕੋਲ ਵੱਡਾ, ਲੱਖ ਰੁਪਈਆ ਉਹਦੇ ਬੋਝੇ 'ਚ ਸੀ, ਤੇ ਇੱਕ ਮੋਬਾਈਲ ਸੀ, ਤੇ ਖੋਲਿਆ ਉਸ ਸੜਕ 'ਤੇ ਜਾਂਦੇ। ਇੰਝ ਹੀ ਹੋ ਰਿਹਾ ਅੱਜ ਕੱਲ੍ਹ। ਤੇ ਜਿਹੜਾ ਹੈਗਾ ਉਦੋਂ ਹੋਰ ਮਤਲਬ ਵਿਆਹ ਸ਼ਾਹ ਕਿਸ ਤਰ੍ਹਾਂ ਹੁੰਦੇ ਸਨ? ਸਾਦੇ ਵਿਆਹ ਸ਼ਾਹ ਹੁੰਦੇ ਹਨ ਇਸੇ ਤਰ੍ਹਾਂ, ਵੀ ਰਾਤ ਜੰਝ ਲੈਂਦੀ ਨਹੀਂ ਸੀ ਅਜੇ। ਤੇ ਟੁੱਕਰ ਸ਼ੁਕਰ ਕੀ ਪੱਕਦਾ ਸੀ? ਤੇ ਪੱਗਾਂ ਬੰਨ੍ਹਦੇ ਹੁੰਦੇ ਹਜੇ। ਵਾਹ। ਤੇ ਘੋੜੀਆਂ 'ਤੇ ਜਾਣਾ, ਤੇ ਕਿਸੇ ਪੈਦਲ ਜਾਣਾ, ਤੇ ਆਖਣਾ ਵੇ ਨਰਾਂ ਦੇ ਦਬੇਲੇ 'ਚ ਬੀਬੀ ਨਹੀਂ ਚਾਹੀਦੀ, ਬੀਬੀ ਨਹੀਂ ਜਾਣੀ ਚਾਹੀਦੀ। ਜੰਝਣਾ ਬੜਾ ਹੋਣਾ, ਤੇ ਜਾਂ ਕਿਸੇ ਘਰ ਦੀ ਕੋਈ ਧੀ ਜਾਣਾ, ਤੇ ਜਾਂ ਕੋਈ ਭੈਣ ਛਣ ਜਾਣਾ ਵੇ, ਵਰੀ ਸ਼ਰੀ, ਨਹੀਂ ਤਾਂ ਵਰੀ ਵੀ ਨਾਈ ਵਿਖਾਲਦਾ ਸੀ। ਅੱਛਾ, ਨਾਈ ਨੇ ਸਾਰਾ ਕੁਝ ਕਰਨਾ? ਨਾਈ ਦੇ ਕੋਲ ਉੱਥੇ ਸਨੂਕ 'ਚ ਬੰਦ ਕਰਕੇ ਉਹਨੇ ਦੇਖਣ ਕੁੰਜੀ, ਉਹਨੂੰ ਆਖਣਾ ਸਾਂਭ ਲੈ, ਨਾਈ ਜਾ ਕੇ ਵਿਖਾਲਣੀ ਵਰੀ। ਤੇ ਵਹੁਟੀ ਫਿਰ ਉਹਨੇ ਡੋਲੇ 'ਚ ਪਾ ਲੈਣੀ? ਡੋਲੇ 'ਚ ਚੌਂ ਮੱਛੀਆਂ ਦੀ ਚੁੱਕ ਲਿਆਉਣੀ, ਉਹ ਥੱਕ ਜਾ ਭਾਵੇਂ। ਤੇ ਵਿਆਹ ਹੁੰਦਾ ਸੀ ਇੱਥੇ, ਤਾਂ ਮੈਂ ਇੱਥੇ ਰਾਤ ਲੈਂਦੇ ਸੀ ਜਾਂਦੇ ਉਦੋਂ। ਅੱਛਾ। ਤੇ ਜਾਂਦਿਆਂ ਖਵਾਲਦੇ ਨੇ ਖਿਚੜੀ। ਅੱਛਾ। ਤੇ ਸਵੇਰੇ ਜੇ ਉੱਠਣਾ ਨਾ, ਤੇ ਬਈ ਜਵਾਰੀ ਖਵਾਲਣੀ ਨਾ, ਐਡੇ ਐਡੇ ਹੋਣੇ ਗਲਾਸ, ਉਹ ਲੱਸੀ ਦੇ ਭਰੇ ਹੋਣੇ, ਤੇ ਇਹਨਾਂ ਨੂੰ ਹੋਣਾ ਵਿੱਚ ਮੱਖਣ, ਤੇ 2-2 ਹੋਣੇ ਲੱਡੂ। ਇਹ ਨਾਸ਼ਤਾ? ਇਹ ਜੋੜੀ ਬੈਠੀ ਹੋਣੀ, ਤੇ ਆਖਾਂ ਬਈ ਇਹ ਨਾਸ਼ਤਾ ਹੁੰਦਾ ਸੀ। ਆਖਾਂ ਜੇ ਕਿਸੇ ਨੂੰ ਕਸਰ ਹੈ ਤੇ ਦੱਸੋ। ਉਹ ਆਖਾਂ ਜਾਣਿਆ ਮੈਂ ਨਹੀਂ, ਬਸ ਬਈ ਹੱਜ ਲਿਆ। ਤੇ ਜਦੋਂ ਵੱਜਣੇ ਨਾ 12, ਹੁਣ ਕੋਈ ਲੋਕ ਕੀ ਕਰਦੇ, ਜੇ ਵੱਜਣੇ ਨਾ 12, ਇੱਕ ਜਣੇ ਪਾਈ ਜਾਣੇ ਚੌਲ, ਇੱਕ ਜਣੇ ਫੜ ਲੈਣੀ ਤੇ ਸ਼ੱਕਰ ਖੰਡ, ਤੇ ਇੱਕ ਜਣੇ ਫੜ ਲੈਣੀ ਬਾਲਟੀ ਘਿਓ ਵਾਲੀ, ਉਹ ਡੂੰਘੇ ਭਰ ਉੱਤੇ ਪਾਈ ਜਾਣੇ। ਵਾਹ ਜੀ ਵਾਹ। ਤੇ ਜਾਨੀਆਂ ਨੇ ਫਿਰ ਦੀ ਤਾਰ ਨਾਲ ਟੁੱਟੀ ਨੇ ਖਾਣੇ, ਜਿੰਨਾ ਮਰਜ਼ੀ ਘਿਓ ਖਾਓ, ਜਿੰਨਾ ਜਿਹੜਾ ਵੱਧ ਜਾਣਾ ਚੁੱਕ ਕੇ ਸਾਲ ਪੀ ਜਾਣਾ। ਡਾਲਡਾ ਤਾਂ ਨਹੀਂ ਹੁੰਦਾ ਉਦੋਂ? ਡਾਲਡਾ ਨਾ ਹੀ ਨਹੀਂ ਕੋਈ ਲੈਂਦਾ। ਤੇ ਫਿਰ ਥੋੜਾ ਹੋਣਾ, ਤਾਂ ਫਿਰ ਉਹਨਾਂ ਮਗਰੋਂ ਤੁਰ ਪੈਣਾ, ਆਖਣਾ ਬਈ ਹੋਰ ਦੱਸੋ ਭਾਈ, ਜਿਕਨ ਚਾਹੀਦਾ ਪਾਓ ਘਿਓ ਪੀਓ ਜਿੰਨਾ ਪੀਤਾ ਜਾਂਦਾ ਜੇ। ਹੁਣ ਤੇ ਇੱਕ ਸਟਾਕੀ ਅੱਧੀ ਘਿਓ ਖਾ ਲਈਏ, ਤੇ ਬੰਦੇ ਦੇ ਅੰਦਰ ਫਿਰ ਕੇ ਬਾਹਰ ਆ ਜਾਂਦਾ। ਬਾਕੀ ਹੋਰ ਨਹੀਂ ਭੱਜਦਾ, ਉਹ ਨਹੀਂ ਭੱਜਦਾ, ਤੇ ਉਹ ਲੱਭਦਾ ਵੀ ਨਹੀਂ। 3 ਕਿੱਠਾ ਬੰਦਾ ਹੁੰਦਾ, ਤੇ ਦਾੜੀ ਆ ਜਾਂਦੀ ਹੁਣ। ਹਾਂ ਸਹੀ ਗੱਲ ਹੈ। ਤੇ ਹੋਰ ਆਪਣਾ ਤੇ ਉਹਦੇ ਵਿਆਹਾਂ ਦੇ ਸੂਟ 2-2 3-3 ਸਵਾਣੇ ਕਰੇ ਜੰਜ ਜਾਣ ਲਈ, ਵਲੀਮੇ ਲਈ ਵੱਖਰਾ।
ਕੋਈ ਵੱਖਰਾ ਸ਼ਕਰਾ ਨਹੀਂ ਖੁਈ ਵੇਲੇ ਮੈਂ ਮਾੜਾ ਤੇ ਕਿਸੇ ਚੌਧਰੀ ਦੇ ਚੰਗੇ ਕੱਪੜੇ ਬਣਾਏ ਤਾਂ ਮੈਂ ਉਹਦੇ ਕੋਲ ਮੰਗ ਕੇ ਤੇ ਵਿਆਹ ਵੇਖ ਲਿਆ। ਜੁੱਤੀਆਂ ਵੀ ਇੰਜੀ ਇੰਜੀ ਅੱਛਾ ਕਿਸੇ ਚੰਗੇ ਮਨ ਕੇ ਵਕਤ ਨਾ ਵਕਤ ਪੂਰਾ ਹੁੰਦਾ ਸੀ, ਦੀਵੇ ਨਾਲ ਦੀਵਾ ਬਲਦਾ ਸੀ। ਤੇ ਉਹ ਹੁਣ ਮੈਂ ਕੱਪੜੇ ਉਹਦਾ ਖੱਦਰ ਦੇ ਕੱਪੜੇ ਹੁੰਦੇ ਹਨ, ਚੌਧਰੀ ਵਾਰਾ ਪਹਾੜ ਨੇ ਗੱਲ ਤੇ ਵਾਰਾ ਕੱਢ ਛੱਡ ਦਿੰਦੇ ਹਨ। ਤੇ ਇਸਤਰੀ ਕਿੱਥੋਂ ਲੈਂਦੇ ਹੋ? ਹਾਂ ਇਸਤਰੀ ਵੀ ਕੋਈ ਨਹੀਂ ਹਿਸਾਬ ਨਾਲ ਉਹਦੇ ਕੋਲ। ਹਾਂ ਵੇਖੀ ਨਹੀਂ ਇਸਤਰੀ ਉਹਦਾ ਪਿਛਾ ਕਿਤੇ। ਤੇ ਇੰਜ ਪਾ ਲੈਣ ਧੋ ਕੇ? ਉਹ ਤਾਂ ਬੜੀ ਇਸਤਰੀ ਹੁੰਦੀ ਸੀ ਨਾ, ਤੇ ਕੋਲੇ ਪਖਾਣੇ ਤੇ ਕੋਲਿਆਂ ਦੇ ਵਿੱਚ ਇਸਤਰੀ ਤੱਤੀ ਕਰ ਲੈਣੀ ਤੇ ਉਹ ਕੱਪੜੇ ਤੇ ਫੇਰ ਲੈਣੀ। ਬੜਾ ਕਚੋਰੀ ਬੰਦਾ ਚੰਗਾ ਤੇ ਉਹਨੇ ਫੇਰ ਲੈਣੀ। ਦੂਜਿਆ ਜਿਹੜਾ ਉਸੇ ਤਰ੍ਹਾਂ ਉਹਨੇ ਆਖਿਆ ਚੱਲਣ ਦੇ ਯਾਰ ਇਸੇ ਤਰ੍ਹਾਂ ਹੀ ਗਾ। ਅੱਛਾ ਸਹੀ ਹੈ। ਤੇ ਲੇਕਿਨ ਅੱਜ ਕੱਲ ਵੇਖੋ ਨਾ ਹਰ ਚੀਜ਼ ਦੀ ਸਹੂਲਤ ਹੈ। ਫਿਰ ਅੱਜ ਦਾ ਜ਼ਮਾਨਾ ਚੰਗਾ ਹੋਇਆ ਕਿ ਉਹ ਚੰਗਾ ਸੀ? ਜ਼ਮਾਨਾ ਦੇ ਉਹ ਜੇ ਮੁਹੱਬਤ ਨੂੰ ਵੇਖੀਏ ਤੇ ਉਹ ਚੰਗਾ ਸੀ। ਅੱਛਾ ਤੇ ਆਜ਼ਾਦੀ ਵੱਲੋਂ ਵੇਖੀਏ ਤੇ ਹੁਣ ਚੰਗਾ। ਹੁਣ ਬੰਦੇ ਦੀ ਪਛਾਣ ਨਹੀਂ, ਬੀਬੀ ਦੀ ਪਛਾਣ ਨਹੀਂ। ਆ ਨਹੀਂ ਹੁਣ ਪੱਕਾ ਚੇਂਜ ਹੋ ਗਿਆ। ਉਹ ਚੰਗੇ ਹਨ ਕਿਸੇ ਨੂੰ ਪਤਾ ਲੱਗ ਜਾਏਗਾ ਕਿਸੇ ਦੀ ਧੀ ਹੈ, ਤੋਂ ਆਉਂਦਾ ਸੀ ਕਿਸੇ ਦੀ ਨਹੀਂ ਮੇਰੀ ਇਹ ਧੀ। ਵਾਹ ਜੀ ਵਾਹ। ਤੇ ਹੁਣ ਜਿਹਦੀ ਧੀ ਉਹਦੀ ਧੀ ਹੈ, ਜਿਹਦੀ ਮਾਂ ਹੈ ਉਹਦੀ ਮਾਂ ਹੈ, ਜਿਹਦਾ ਪਿਓ ਹੈ ਉਹਦਾ ਪਿਓ ਹੈ, ਜਿਹਦਾ ਭਰਾ ਹੈ ਉਹਦਾ ਭਰਾ ਹੈ। ਇਹ ਤੇ ਹੈ। ਭਰਾ ਵੀ ਕੋਈ ਛੱਡ ਕੇ ਦੂਜੇ ਪਾਸੇ ਦੱਸਿਆ ਜਾਂਦਾ। ਸਹੀ ਗੱਲ ਹੈ, ਵੱਖਰੇ ਹੋ ਜਾਂਦੇ ਨੇ। ਹੋਰ ਮੈਂ ਦੱਸੋ ਕੋਈ ਗੱਲ ਕਰੀਏ। ਵਾਹ ਜੀ ਵਾਹ। ਨਹੀਂ ਨਹੀਂ ਬੜਾ ਮਜ਼ਾ ਤੁਹਾਡੀਆਂ ਗੱਲਾਂ ਦਾ ਆਇਆ। ਅੱਛਾ ਤੇ ਅੱਜ ਕੱਲ ਤੁਸੀਂ ਤੁਹਾਡੇ ਕੋਲ ਵੀ ਕੋਈ ਮੋਬਾਇਲ ਹੈਗਾ ਫੋਟੋ ਵਾਲਾ ਕਿ ਨਹੀਂ? ਮੈਂ ਨਹੀਂ ਮੋਬਾਇਲ ਸ਼ੁਰੂ ਤੋਂ ਨਹੀਂ ਰੱਖਿਆ। ਉਹ ਸਾਡੇ ਘਰ ਬਥੇਰੇ ਨੇ, ਮੈਂ ਨਹੀਂ ਰੱਖਿਆ। ਨਹੀਂ ਹੁਣ ਨਹੀਂ ਆ ਬਿਲਕੁਲ ਸਹੀ। ਹੁਣ ਤੇ ਜਿਹੜਾ ਨਾ ਬਜ਼ੁਰਗਾਂ ਦੇ ਤੇ ਮੈਂ ਸ਼ੁਰੂ ਤੋਂ ਨਹੀਂ ਮੋਬਾਇਲ ਰੱਖਿਆ। ਜੇ ਕੋਈ ਗੱਲਬਾਤ ਹੈ ਤਾਂ ਅਸਾਂ ਕੁੜੀਆਂ ਨਾਲ ਆਖਾਂ ਵੀ ਫਲਾਣੇ ਦਾ ਫੋਨ ਕਰੋ ਹਾਂ, ਜਾਂ ਕਿਤੋਂ ਆ ਗਿਆ ਤੇ ਕਿਸੇ ਨਾਲ ਗੱਲ ਕਰ ਲਈਏ। ਸਹੀ ਹੋ ਗਿਆ। ਤੇ ਹੁਣ ਘਰ ਤੇ ਸਾਰਾ ਪਿੰਡ ਪੱਕਾ ਬਣ ਗਿਆ? ਸਾਰਾ ਹੀ ਪਿੰਡ ਪੱਕਾ ਬਣ ਗਿਆ, ਕੋਈ ਕੁੱਲੀ ਲੱਭਦੀ ਨਹੀਂ ਕੱਚੀ। ਸਾਈਆਂ ਦੀ ਠੱਠੀ ਪੱਕੀ ਹੋ ਗਈ ਹੈ। ਸਾਈਏ ਤੇ ਪਹਿਲਾਂ ਵੀ ਹੁੰਦੇ ਹਨ? ਪਹਿਲਾਂ ਸ਼ੁਰੂ ਤੋਂ ਵੀ ਸਾਈ ਆ ਇੱਥੇ, ਹੁਣ ਵੀ ਆ ਨੇ। ਤੇ ਹੋਰ ਵੀ ਜਿਹੜੇ ਨੇ ਕੋਈ ਕਮੀ ਸ਼ਮੀ ਹੁੰਦੇ ਹਨ ਉਦੋਂ? ਉਹ ਕਮੀ ਉਦੋਂ ਹੁੰਦੇ ਹਨ, ਬਰਵਾਲਾ ਹੁੰਦਾ ਸੀ, ਕਮੀ ਸ਼ਮੀ ਬੜੇ ਹੁੰਦੇ ਹਨ, ਨਾਈ ਹੁੰਦਾ ਸੀ, ਮਾਛੀ ਹੁੰਦੇ ਹਨ। ਆਹੋ ਕਿਉਂਕਿ ਹਰ ਜਿਹੜੇ ਪਿੰਡ ਸਨ ਨਾ ਮਾਛੀ ਹੁੰਦੇ ਹਨ, ਜਿਹੜਾ ਡੋਲਾ ਚੁੱਕ ਕੇ ਲਿਆਉਂਦੇ ਹਨ। ਤੇ ਡੋਲਾ ਉਹਨਾਂ ਦੇ ਘਰ ਹੀ ਹੁੰਦਾ ਸੀ? ਡੋਲਾ ਉਹਨਾਂ ਦਾ ਹੁੰਦਾ ਸੀ, ਮਾਛੀਆਂ ਦਾ ਹੀ। ਅੱਛਾ ਤੇ ਪੈਸੇ ਕਿੰਨੇ ਕੁ ਲੈਂਦੇ ਹੁੰਦੇ ਹਨ? ਉਹ ਪੈਸੇ ਕਿੰਨੇ ਕੁ ਲੈਂਦੇ ਹਨ? ਥੋੜ੍ਹੇ ਥੋੜ੍ਹੇ ਲੋਕ ਪੈਸੇ ਦਿੰਦੇ ਹਨ, ਉਦੋਂ ਪੈਸੇ ਕਾਹਦੇ ਹਨ? ਰੋਟੀ ਟੁੱਕਰ ਹੀ ਹੋਣਾ ਹੀ। ਰੋਟੀ ਟੁੱਕਰ ਤੇ ਮੱਛੀ ਕਮੀ ਜਿਹੜਾ ਫਿੱਟੇ ਹੜੇ ਨਾਲ ਜਿਹੜੀਆਂ ਧੋਣਾ ਪੀਤੀਆਂ ਹੜੇ ਨਾਲ ਘਿਓ ਪੀਂਦੇ ਹੁੰਦੇ ਹਨ, ਜਾਂਦੇ ਹੁੰਦੇ ਹਨ ਘਿਓ ਪੀਂਦੇ ਹੁੰਦੇ ਹਨ ਖੁੱਲਾ। ਅੱਛਾ ਤੇ ਫਿਰ ਜਦੋਂ ਟੁਰ ਗਏ ਇੱਥੋਂ ਸਿੱਖ ਤੇ ਫਿਰ ਮਹਾਜਰ ਆ ਗਏ? ਮਹਾਜਰ ਆ ਗਏ। ਅੱਛਾ ਤੇ ਮਹਾਜਰਾਂ ਨੂੰ ਨਾ ਸਾਡੇ ਪਿੰਡ ਇੱਕ ਸਰਦਾਰ ਹੁੰਦਾ ਸੀ ਥਾਣੇਦਾਰ। ਅੱਛਾ ਉਹ ਰਿਹਾ ਸੀ ਗੁਰਦਾਸਪੁਰ। ਆ ਜੇ ਸਾਡੇ ਮਹਾਜਰ ਨਾ ਆਏ ਗੁਰਦਾਸਪੁਰ ਤੇ, ਇਹਨਾਂ ਥਾਣੇਦਾਰ ਨੇ ਇਹਨਾਂ ਨੂੰ ਖੂਹ ਇੱਕ ਰੋੜਿਆ ਜਵਾਇਆ। ਇਹਨਾਂ ਖੂਹ ਜਾ ਕੇ ਪੁੱਠਾ ਜੋ ਲਿਆ। ਪਤਾ ਨਹੀਂ ਵੀ ਕਿਵੇਂ ਚਲਾਉਣਾ? ਇਹਨੇ ਪਤਾ ਹੀ ਕਿਵੇਂ ਚਲਾਉਣਾ, ਪੁੱਠਾ ਖੂਹ ਜੋ ਲਿਆ। ਜਿਹੇ ਜੋ ਲਿਆ ਤੇ ਪਿੰਡ ਆਏ ਤੇ ਉਹਨਾਂ ਆਖਣਗੇ ਚੌਧਰੀ ਸਰਦਾਰ ਖਾਂ ਖੂਹ ਨਹੀਂ, ਪਾਣੀ ਨਹੀਂ ਆਉਂਦਾ। ਟੇਲਾ ਛੜਿਆ। ਉਹਨੇ ਆਖਿਆ ਚਲੋ ਮੈਂ ਤੁਹਾਡੇ ਨਾਲ ਚੱਲਦਾ। ਉਹ ਨਾਲ ਗਿਆ, ਉਹਨੇ ਵੱਲ ਲਾ ਕੇ ਇਹਨਾਂ ਦੇ ਗਾੜੀ ਨਾਲ ਤੇ ਉਹਨਾਂ ਜੋਗ ਦੂਜੇ ਪਾਸੇ ਕਰਕੇ ਤੇ ਆਖਿਆ ਇੱਧਰ ਜੋ ਆਹ। ਅੱਛਾ ਪਤਾ ਹੀ ਨਾ ਵੀ ਖੂਹ ਜੋਣਾ ਕਿੰਜ? ਹਾਂ ਉਹਦਾ ਜੁੱਤਾ ਫਿਰ ਆਖਣਗਾ ਹੁਣ ਜੋਗੀ ਕੋਹਾਂ ਜੋਗੀ ਕਿਤੇ ਫਿਰ ਟਿੰਡਾ ਭਰਦਾ ਪਾਣੀ ਦੀਆਂ ਪਾੜਛੇ ਜਾਣ ਕੇ ਪੈਣ ਡਿਆ ਪਈਆਂ। ਓਏ ਹੋਏ ਵੇਖੋ ਜੀ, ਉਹ ਪਤਾ ਹੀ ਨਹੀਂ ਸੀ ਹੈਗਾ ਇਹਨਾਂ ਨੂੰ। ਤੇ ਆਲੂ ਜੀ ਪਾਣੀ ਜਾਣ ਡਿਆ ਪਿਆ ਨਸਾਰ ਦਾ। ਖਰਾਸ ਖਰੂਸ ਤੇ ਕੋਈ ਨਹੀਂ ਸੀ ਇਸ ਪਿੰਡ 'ਚ? ਖਰਾਸ? ਆਹੋ ਖਰਾਸ ਵੀ ਆ ਸੀ। ਖਰਾਸ ਦੋ ਹਨ। ਉਹ ਕਿਹਦੇ ਹਨ? ਇੱਕ ਜੇ ਮਹਾਜਰ ਲੁਹਾਰ ਆਏ ਹਨ, ਨੈਤ ਬਰਕਤ ਉਹਨਾਂ ਦਾ ਸੀ, ਸੁਲੇਮਾਨ ਇਹਨਾਂ ਤਰ੍ਹਾਂ ਭਰਾਵਾਂ ਦਾ ਸੀ। ਅੱਛਾ ਇੱਕ ਖਰਾਸ ਸੀ ਸਰਖਾਣਾ ਦਾ, ਦੁੱਲੇ ਦਾ, ਨੂਰ ਦਾ, ਇੱਕ ਦਾ ਨਾਮ ਮੈਨੂੰ ਭੁੱਲ ਗਈ ਯਾਰ, ਲਾਲਦੀਨ ਦਾ। ਤਿੰਨ ਜਣਿਆਂ ਦਾ ਖਰਾਸ ਸੀ ਇਹ। ਸਹੀ ਹੋ ਗਿਆ। ਤੇ ਮੇਲਾ ਇੱਥੇ ਕਿਹੜਾ ਲੱਗਦਾ ਹੁੰਦਾ ਸੀ? ਮੇਲਾ? ਆਹੋ ਮੇਲਾ ਕੋਈ ਲਾਗੇ ਜਾ ਕੇ ਮੇਲਾ ਇੱਥੇ ਲੱਗਦਾ ਹੁੰਦਾ ਸੀ ਬਾਬੇ ਗੁੱਲੂ ਸ਼ਾਹ ਦਾ ਬੜਾ। ਆਹੋ ਤੇ ਪੂਰੇ ਪਾਕਿਸਤਾਨ 'ਚ ਮਸ਼ਹੂਰ ਸੀ। ਮਸ਼ਹੂਰ ਹੈ। ਤੇ ਮੇਲਾ ਇੱਥੇ ਕਰਨਾਈ ਲੱਗਦਾ ਹੁੰਦਾ ਸੀ। ਕਬੱਡੀ ਸ਼ਬਡੀ ਖੇਡਦੇ ਰਹੇ ਜਾ ਕੇ ਬੰਦੇ, ਅਸੀਂ ਖੇਡਦੇ ਰਹੇ ਹਾਂ, ਘੋਲ ਸ਼ੋਲ ਹੁੰਦੇ ਰਹੇ ਨੇ ਇੱਥੇ। ਅੱਗੋਂ ਇੱਥੇ ਮਰਦਾਨੇ ਆਣ ਕੇ ਫਿਰ ਮੇਲਾ ਲੱਗਦਾ ਸੀ, ਇੱਥੇ ਹੀ ਕਬੱਡੀ ਖੇਡਦੇ ਰਹੇ, ਘੁਲਦੇ ਰਹੇ ਆ। ਤੁਸੀਂ ਕਬੱਡੀ ਸ਼ਬਡੀ ਖੇਡੀ ਇਹਦੇ ਮਤਲਬ? ਖੇਡੀ। ਸਿੱਖਾਂ ਨਾਲ ਵੀ ਖੇਡੀ ਕਿ ਉਦੋਂ ਛੋਟੇ? ਸਿੱਖ ਨਹੀਂ, ਸਿੱਖਾਂ ਨੇ ਸਿੱਖ ਨਹੀਂ ਖੇਡੀ। ਅੱਛਾ
जीम जवानी शैत गुड़े तो है मिठी ते जीम जवानी चार दिहाड़े शौका लाल हंडाइए पतालियों पल के मर जाइए आई जवानी हार कोई वेंदा ते जांदी किसे नियों डिठी गई जवानी हाथ नहीं आउंदी भावें लख खुराकां खाइए ते सपां दे पुत्तर कदे मित्र नहीं होए भावें चुड़ियां दुध पिलाइए ते रूह बंदे दा हरदम हुंदा होए ताजा दाड़ी हो जाए सू भावें चिट्टी ते सैवरां दा बंदिया जीवना होना उड़क नू खाख दी ढेरी। वाह जी वाह, वाह जी वाह। खेड़े जदों हीर नू ब्याह के लै गए ने रंगपुर खेड़ियां ते रांझे यार ने वेश वटाया ते कन्नी आली कन पड़वा के ते कन्नी आली शानो मुंदरा ने पाइया ते गल है कलाए सूट सुआ पाया ते मोटे नाथ पाई ते वेसो जोगियां बन गया ते पौंदा पौंदा रंगपुर खेड़ियां दे पहुंचाई ते जाओ नाथ गुरु दे बुए अगे ओ जाई ते भाभी ने ननान नू खैर दे के कल्या नी जहाँ बारिक जोगी आया होया तू खैर पाया ते ननान खैर लैके आई ते ओ जोगी खैर नहीं होए लैंदा ते ननान जाके भाभी नू ए गल होए सुनान लगी भाभी नी एक जोगी बाहर नवा हो आई ओदी कन्नी ते आली शानो मुंदरानी ते काले नहीं कलोए सूट सुहाई पाई ते फिर दायो दुखां लग्या ते खैर नहीं हो लैंदा ते फिर दाइयों बेचों वेलियो वेली नाले ओ रोंदा ते नाले ओ हसदा जिवें उस ना हो कोई लाल गुआचाई हाथ लक लंगोट सू हाथ खबरी दे लक लंगोट सू ते खून कीर ने पिया गुजार ते आन नाथ गुरु दे बुए ओ जामदा ते ओ खैर नहीं हो लैंदा ओ खबरी पिछा टाउनी लैंदा ते नान ने जाके गल भाभी नू सुनाई ते भाभी आप खैर लैके आई नून नानके हुंदे
ਜਵਾਨੀਆਂ ਨੇ ਤੇ ਨੂਨ ਨਾਲ ਗੁੱਸੇ ਕਾਨੂੰ ਬੋਲਨੀ ਐ ਤੂੰ ਮਾਮੀ ਨੀ ਮੈਂ ਨਹੀਂ ਸਾਂ ਟੁਕਰ ਖਾਣ ਆਇਆ ਟੁਕਰ ਦੇ ਦੋਏ ਜਗ ਹੈ ਜਲਾਲ ਮਾਮੀ ਨੀ ਤੂੰ ਕਿਹੜੇ ਮੇਰੇ ਰਿਜ਼ਕ ਦੀ ਬਣ ਗਈਓ ਦਾਦਾ ਮਾਮੀ ਨੀ ਨੂਨ ਨਾਲ ਗੁੱਸੇ ਕਾਨੂੰ ਬੋਲਨੀ ਐ ਤੂੰ ਮਾਮੀ ਮੈਂ ਨਹੀਂ ਸਾਂ ਡੰਗ ਵਲਾਣੀ ਆਇਆ ਟੁਕਰ ਦੇ ਨਾ ਕਹੀ ਸਹੀ ਓਏ ਕੀੜਾ ਪੱਥਰ ਦੇ ਵਿੱਚ ਉਹਨੂੰ ਹੀ ਓਏ ਖੁਦਾ ਮਾਮੀ। ਚਲੋ ਜੀ ਬਾਬਾ ਜੀ, ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਲਾਂ ਕਰਕੇ ਤੇ ਬਹੁਤ ਮਜ਼ਾ ਜਿਹੜਾ ਨਾ ਯਾਦਗਿਰੀ ਰਹੇਗੀ।